ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਕਰਨ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਇੱਕ ਕੈਦੀ ਨੂੰ ਨਾਲ ਦੇ ਹੀ 2 ਕੈਦੀਆਂ ਨੇ ਜੇਲ੍ਹ ਦੇ ਵਿੱਚ ਮਾਰ ਦਿੱਤਾ ਹੈਗਾ। ਕੈਲੀਫੋਰਨੀਆ ਦੀ ਕਰੈਕਸ਼ਨਲ ਇੰਸਟੀਚਿਊਟ ਜੋ ਤੇਚਾਪੀ ਦੇ ਵਿੱਚ ਹੈਗੀ ਆ, ਉੱਥੇ ਅੱਜ ਸਵੇਰੇ 38 ਸਾਲਾਂ ਦਾ ਡੇਵਿਡ ਮਰੀਨੋ ਜੋ ਆ, ਉਸ ਨੂੰ 2 ਇਨਮੇਟਸ ਨੇ ਅਟੈਕ ਕੀਤਾ, ਜਿਨ੍ਹਾਂ ਦੇ ਨਾਂ ਅਰਮਾਂਦੋ ਟੇਲਰ 41 ਸਾਲਾਂ ਦਾ, ਕਾਰਲੋਸ ਸਰਵਾਂਟਿਸ 39 ਸਾਲਾਂ ਦਾ ਦੱਸਿਆ ਗਿਆ ਆ। ਇਹ ਮੈਕਸੀਮਮ ਸਿਕਿਉਰਿਟੀ ਫੈਸਿਲਿਟੀ ਹੈਗੀ ਆ, ਉਹ ਜਿੱਥੇ ਕੈਮੀਕਲ ਏਜੰਟਸ ਚਾਹੀਦੇ ਆ ਸੈਪਰੇਟ ਕਰਨ ਦੇ ਲਈ ਇਨਮੇਟਸ ਨੂੰ। ਸੋ ਇਸ ਫੈਸਿਲਿਟੀ ਦੇ ਵਿੱਚ ਦੂਸਰੇ ਕੈਦੀ ਦੇ ਉੱਤੇ ਕਹਿੰਦੇ ਪਈ ਆਪਣੇ ਜਿਹੜਾ ਰੈਗੂਲਰ ਬਣਾਇਆ ਹੋਇਆ ਕੋਈ ਹਥਿਆਰ ਸੀ, ਜਿਹਦੇ ਨਾਲ ਅਟੈਕ ਕਰ ਦਿੱਤਾ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਮਰੀਨੋ ਨੂੰ 20 ਸਾਲਾਂ ਦੀ ਸਜ਼ਾ ਹੋਈ ਸੀ, ਲਾਸ ਐਂਜਲਸ ਕਾਉਂਟੀ ਤੋਂ ਸੀ, ਅਪ੍ਰੈਲ 2004 ਦੇ ਵਿੱਚ। ਉਹ ਤੋਂ ਬਾਅਦ ਉਹਨੂੰ ਜਿਹੜੀ ਆ ਲਾਈਫ ਸੈਂਟੈਂਸ ਮਿਲੀ ਸੀ, ਅਟੈਂਪਟਡ ਹੂੰ, ਹੂੰ। ਫਸਟ ਡਿਗਰੀ ਮਰਡਰ। ਹੂੰ। ਸੋ ਇਹ ਇੱਥੇ ਖਤਰਨਾਕ ਕੈਦੀ ਜਿਹੜੇ ਰਹਿੰਦੇ ਹੈਗੇ ਆ, ਪਰ ਆਪਸ 'ਚ ਹੀ ਲੜ ਪਏ ਤਾਂ ਇੱਕ ਜਾਣੇ ਦੀ ਜਿਹੜੀ ਆ ਉਹ ਮੌਤ ਹੋ ਗਈ ਹੈਗੀ ਆ। ਇਹ ਜਿਹੜੀ ਇੰਸਟੀਟਿਊਸ਼ਨ ਆ, ਇਹ 90 ਸਾਲਾਂ ਤੋਂ ਚੱਲ ਰਹੀ ਹੈਗੀ ਆ, ਜਿਹੜੀ ਜੇਲ੍ਹ ਆ, ਤੇ 1700 ਦੇ ਕਰੀਬ ਕੈਦੀ ਜਿਹੜੇ ਆ ਇਸ ਜੇਲ੍ਹ ਵਿੱਚ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗਨ ਬਾਇਰਸ ਦਾ ਜਿਹੜਾ ਡਾਟਾ ਆ ਐਕਸਪਰਟਸ ਦੇ ਨਾਲ ਸ਼ੇਅਰ ਕਰਨਾ ਉਹ ਮੁੜ ਦੁਬਾਰਾ ਚਾਲੂ ਹੋ ਸਕਦਾ। ਇੱਕ ਜਿਹੜੀ ਅਪੈਲਟ ਕੋਰਟ ਦੀ ਨਵੀਂ ਜਿਹੜੀ ਰੂਲਿੰਗ ਆ, ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਗਿਆ ਆ। ਅਪੈਲਟ ਪੈਨਲ ਨੇ ਕਿਹਾ ਆ ਜਸਟਿਸ ਡਿਪਾਰਟਮੈਂਟ ਹੁਣ ਆਪਣਾ ਇਹ ਡਾਟਾ, ਜਿਸ ਦੇ ਵਿੱਚ ਨਾਮ, ਐਡਰੈਸ, ਜੌਬ ਤੇ ਕਿਸ ਤਰੀਕੇ ਦਾ ਜਿਹੜਾ ਫਾਇਰ ਆਰਮ ਪਰਚੇਜ਼ ਕੀਤਾ ਗਿਆ ਸੀ, ਉਹ ਐਕਸਪਰਟਸ ਦੇ ਨਾਲ ਸ਼ੇਅਰ ਕਰ ਸਕਦੇ ਹੈਗੇ ਆ। 1999 ਤੋਂ ਕੈਲੀਫੋਰਨੀਆ ਦਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ, ਉਹ ਰਿਸਰਚਰਸ ਨੂੰ ਜਿਹੜੇ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਡਾਟਾ ਸ਼ੇਅਰ ਕਰਦੇ ਆ, ਇਸ ਦੇ ਨਾਲ ਸੰਬੰਧਿਤ ਕ੍ਰਿਮੀਨਲ ਐਕਟੀਵਿਟੀ ਜਾਂ ਰਿਸਕ ਫੈਕਟਰਸ ਆ, ਉਸ ਨੂੰ ਨਿਰੀਖਣ ਕਰਨ ਦੇ ਲਈ 2016 ਦੇ ਵਿੱਚ ਸਟੇਟ ਲੈਜਿਸਲੇਚਰ ਨੇ ਡਾਇਰੈਕਟ ਕੀਤਾ ਸੀ ਯੂਸੀ ਸਿਸਟਮ ਨੂੰ ਵੀ ਉਹ ਇੱਕ ਅਜਿਹੀ ਚੀਜ਼, ਇੱਕ ਰਿਸਰਚ ਸੈਂਟਰ ਫਾਰ ਫਾਇਰ ਆਰਮਸ ਵਾਇਲੈਂਸ ਆ, ਉਸ ਨੂੰ ਬਣਾਵੇ ਯੂਸੀ ਡੇਵਿਸ ਦੇ ਵਿੱਚ। ਅਗਲੇ ਸਾਲ ਹੀ ਕਹਿੰਦੇ ਵੀ ਉਦੋਂ ਉਸ ਟਾਈਮ ਦੇ ਉੱਤੇ ਅਟਾਰਨੀ ਜਨਰਲ ਜ਼ੈਵੀਅਰ ਬਕੇਰਾ, ਉਹਨਾਂ ਨੇ ਜਿਹੜਾ ਡਾਟਾ ਹੈ ਰਿਸਰਚਰਸ ਨੂੰ ਦੇਣਾ ਸ਼ੁਰੂ ਕਰ ਦਿੱਤਾ ਸੀ। 2021 ਦੇ ਵਿੱਚ ਇੱਕ ਨਵਾਂ ਪੋਟੈਂਸ਼ੀਅਲ ਰੂਲ ਚੇਂਜ ਕੀਤਾ ਗਿਆ ਸੀ, ਜਿਸ ਨਾਲ ਇਸ ਡਾਟਾ ਨੂੰ ਰਿਸਟ੍ਰਿਕਟ ਕੀਤਾ ਜਾ ਸਕਦਾ ਸੀ। ਕਹਿੰਦੇ ਵੀ ਇਹਦੇ ਵਿੱਚ ਉਹ ਇਨਫੋਰਮੇਸ਼ਨ ਕੱਢੀ ਜਾਣੀ ਸੀਗੀ ਜਿਹੜੇ ਗਨ ਓਨਰਸ ਨੂੰ ਆਇਡੈਂਟੀਫਾਈ ਕੀਤੀ ਜਾ ਸਕਦੀ ਸੀ। ਇਸ ਰਿਸਪੌਂਸ ਵਿੱਚ ਗਵਰਨਰ ਗੈਵਿਨ ਨਿਊਸਮ, ਉਹਨਾਂ ਨੇ ਅਸੈਂਬਲੀ ਬਿੱਲ 173 ਉਸ ਨੂੰ ਲਾ ਜਿਹੜਾ ਉਹ ਬਣਾ ਦਿੱਤਾ, ਜਿਸ ਦੇ ਨਾਲ ਸਟੇਟ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਆ, ਉਹ ਸ਼ੇਅਰ ਕਰੂਗਾ ਆਇਡੈਂਟੀਫਾਈਂਗ ਇਨਫੋਰਮੇਸ਼ਨ ਵੀ ਜਿਹੜੇ 4 ਮਿਲੀਅਨ ਗਨ ਓਨਰਸ ਹੈਗੇ ਆ, ਰਜਿਸਟਰਡ ਗਨ ਓਨਰਸ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀਆਂ ਕੁਆਲੀਫਾਈਡ ਰਿਸਰਚ ਇੰਸਟੀਟਿਊਸ਼ਨਸ ਆ। ਕੁਝ ਮਹੀਨੇ ਪਹਿਲਾਂ ਹਰਜੋਤ ਸਿੰਘ ਜੀ, ਯਾਦ ਹੋਣਾ ਆਪਣੇ ਸਰੋਤਿਆਂ ਨੂੰ, ਨਹੀਂ ਤਾਂ ਯਾਦ ਦਿਵਾਉਂਦੇ ਆ, ਇੱਕ ਅਜਿਹਾ ਹੀ ਡਾਟਾ ਲੀਕ ਹੋ ਗਿਆ ਸੀ, ਜਿਸ ਵਿੱਚ ਕੌਣ-ਕੌਣ ਕੰਸੀਲਡ ਕੈਰੀ ਵੈਪਨ ਹੋਲਡਰ ਆ, ਉਹਨਾਂ ਦੇ ਕੋਲ ਕਿੰਨਾ ਕੋਲ ਪਰਮਿਟਸ ਆ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਆ ਉਹ ਆਨਲਾਈਨ ਜਿਹੜੀ ਉਹ ਪੈ ਗਈ ਸੀ। ਹੁਣ 17 ਨਵੰਬਰ ਨੂੰ ਆਏ ਇੱਕ ਫੈਸਲੇ ਵਿੱਚ ਜਿਹੜੇ 3 ਜੱਜ ਦੇ ਜਿਹੜੇ ਪੈਨਲ ਆ ਕੈਲੀਫੋਰਨੀਆ ਦੇ ਕੋਰਟ ਆਫ ਅਪੀਲ ਦੇ ਵਿੱਚ, ਜਿਹੜਾ 4th ਡਿਸਟ੍ਰਿਕਟ 'ਚ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਹੇਠਲਾ ਕੋਰਟ ਆ, ਉਹਨਾਂ ਨੇ ਸਟੇਟ ਦੇ ਉਸ ਇੰਟਰਸਟ ਨੂੰ ਕੰਸੀਡਰ ਨਹੀਂ ਕੀਤਾ, ਜਿਸ ਵਿੱਚ ਇਹਨਾਂ ਦਾ ਇੰਟਰਸਟ ਸੀਗਾ ਵੀ ਗਨ ਵਾਇਲੈਂਸ ਨੂੰ ਕਿੱਦਾਂ ਪ੍ਰੀਵੈਂਟ ਕੀਤਾ ਜਾ ਸਕਦਾ ਆ ਐਨਾਲਿਸਿਸ ਕਰਨ ਤੋਂ ਬਾਅਦ 'ਚ। ਇਸ ਲਈ ਉਹਨਾਂ ਨੇ ਮੁੜ ਇਸ ਡਾਟਾ ਨੂੰ ਇਹਨਾਂ ਰਿਸਰਚਰਸ ਨੂੰ ਦੇਣ ਦੇ ਲਈ ਸਟੇਟ ਨੂੰ ਜਿਹੜੀ ਖੁੱਲ੍ਹ ਆ ਉਹ ਹੁਣ ਦੇ ਦਿੱਤੀ ਆ।